ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਸਤਿ ਸ਼੍ਰੀ ਅਕਾਲ ਜੀ, ਅਸੀਂ ਆ ਗਏ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਹਾਸੇ ਚਾਰੇ ਪਾਸੇ ਲੈ ਕੇ ਤਾਇਆ ਸ਼ੰਕੀ ਤੇ ਹਰਮਨਪ੍ਰੀਤ ਕੌਰ ਤੁਹਾਡੇ ਨਾਲ। ਬੜੀਆਂ ਅੱਜ ਲਿਸ਼ਕਾਂ ਜੀਆਂ ਮਾਰ ਰਹੀਆਂ, ਬ੍ਰੈਸਲੈਟ ਪਾ ਕੇ ਆਈ ਐ। ਹੀਰਾ ਹੈ ਕਿ ਜਾਲੀ ਆ? ਹੀਰਾ ਤਾਇਆ। ਅੱਛਾ ਹੀਰਾ ਜਰਕਨ ਹੈ। ਹੀਰਾ ਤੂੰ ਝੂਠ ਘੱਟ ਬੋਲਿਆ ਕਰ ਤਾਇਆ, ਤੇਰੀ ਗੱਡੀ ਚੋਂ ਮੈਂ ਪੈਸੇ ਕੱਢ ਕੇ ਲੈ ਕੇ ਆਈ ਆ ਇਹ। ਔਰ ਐਂਜ ਤੂੰ ਇਹ ਨਾ ਤੈਨੂੰ ਲੁੱਟ ਲਿਆ ਉਹਨੇ। ਮੈਂ ਸੁਨਿਆਰਾ ਮੈਂ ਤੇ ਦੂਰੋਂ ਵੇਖ ਕੇ ਦੱਸ ਦੇਵਾਂ ਹੀਰੇ ਦੀ ਪਰਖ ਜੋਰੀ ਨੂੰ ਹੁੰਦੀ ਆ। ਇਹ ਤੇਰੇ ਜਰਕਨ ਲਾ ਕੇ ਦੇਤੀ ਉਹਨੇ। ਚੱਲ ਕੋਈ ਗੱਲ ਨਹੀਂ ਤਾਇਆ, ਮੇਰੇ ਲਈ ਤਾਂ ਮੁਫਤ ਦਾ ਹੀ ਹੈ, ਪੈਸੇ ਤਾਂ ਤੇਰੇ ਸੀ। ਹਾਂ ਬਸ ਠੀਕ ਹੈ ਨਾ, ਉਹੀ ਗੱਲ ਹੋ ਗਈ। ਉਹ ਸਿਆਣੇ ਕਹਿੰਦੇ ਨਹੀਂ ਹੈਗੇ ਕਿ ਬਸ਼ਰਮਾ ਦੀ ਦਾਲ ਡੁੱਲ ਗਈ, ਕਹਿੰਦੇ ਆਪਾਂ ਭੁੰਜੇ ਬਹਿ ਖਾਣੇ ਆ। ਇਹ ਗੱਲ ਇੱਥੇ ਜੁੜਦੀ ਨਹੀਂ ਸੀ। ਹਾਂ ਤੇ ਪਰ ਬਸ਼ਰਮਾ ਵਾਲੀ ਗੱਲ ਹੀ ਹੈ। ਮੇਰੀ ਗੱਡੀ ਚੋਂ ਪੈਸੇ ਕੱਢ ਕੇ ਲੈ ਕੇ ਵੀ ਕੀ ਕਰੂਗਾ? ਹੀਰਾ ਤੇ ਲੈ ਕੇ ਆਂਦੀ। ਆਫਟਰ ਆਲ ਮੈਂ ਤੇਰੀ ਭਤੀਜੀ ਆ, ਇੰਨਾ ਖੱਕ ਤਾਂ ਮੇਰਾ ਬਣਦਾ ਸੀ। ਇਹ ਤੇਰੀ ਹਰਕਤ ਨੇ ਨਾ ਮੈਨੂੰ ਸ਼ੋਰ ਕਰਤਾ ਕਿ ਤੂੰ ਮਾਰੀ ਭਤੀਜੀ ਆ। ਪੁੱਛ ਕਿਉਂ? ਘੱਟੋ ਘੱਟ ਹੀਰਾ ਤੇ ਪਰਖ ਕੇ ਲੈ ਕੇ ਆਂਦੀ, ਜੇ ਪੈਸੇ ਖਰਚੇ ਵੀ ਸੀਗੇ। ਤਾਇਆ ਐਸਾ ਵੱਡਾ ਤਾਇਆ ਸ਼ੋਰੂਮ ਲੁੱਟ ਕੇ ਲੈ ਆਂਦਾ। ਤਾਇਆ ਤੂੰ ਦੁਬਾਰਾ ਮੈਨੂੰ ਪੈਸੇ ਦੇ ਦੀ। ਲੈ ਤੂੰ ਮੈਂ ਲੈ ਕੇ ਜਾ ਚੇਂਜ ਕਰਵਾ ਤੇ ਹੀਰਾ ਲੈ ਕੇ ਆ, क्योंकि हीरा है सदा के लिए। ਇੰਨੀ ਦਰਿਆ ਦਿਲੀ? नहीं नहीं मेरी भतीजी हीरा ही पाएगी। आहो हीरा ठाकुर की फिल्म भी हैगी ना, सूर्यवंशम। ਲੈ ਲੋ, ਜਿਹੜੀ ਹਮੇਸ਼ਾ ਇੱਕ ਚੈਨਲ ਤੇ ਆਉਂਦੀ ਆ। आहो चलो हेलो 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 हेलो। आज रात माता का मुझे ईमेल आया है। जय माता दी जय माता दी जय हो। की हाल चाल है? ਤਾਇਆ ਠੀਕ ਆ। ਇਹ ਕੀ ਹੋਇਆ? ਇਹ ਕੁਛ ਨਹੀਂ, ਬਸ ਸਾਡੇ ਨਾ ਉਧਰ ਜਗਰਾਤਾ ਰੱਖਿਆ ਸੀ, ਉਥੋਂ ਹੋ ਗਿਆ। ਮੈਨੂੰ ਗਾਣਾ ਭੇਟ ਬੜੀ ਪਸੰਦ आई है। अच्छा कल रात माता का मुझे ईमेल आया है। वाह हाँ क्या बात है। चल ताया शुक्र उस है ईमेल ने उस ईमेल पे माता ने मुझे अपने दर पे बुलाया है, पर डर ते हजे बंद ने। ਉਹਦਾ ਕਾਰਨ ਹੈ ਕਿਉਂਕਿ ਕਰੋਨਾ ਚੱਲਦਾ ਪਿਆ। ਪਰ ਚੱਲ ਤਾਇਆ ਮੈਂ ਇੱਕ ਗੱਲੋਂ ਖੁਸ਼ ਆ ਵੀ ਤੂੰ ਵੀ ਥੋੜਾ ਜਿਹਾ ਧਾਰਮਿਕ ਹੋਣ ਲੱਗਾ। ਨਹੀਂ ਮੈਂ ਧਾਰਮਿਕ ਸ਼ੁਰੂ ਤੋਂ ਹੀ ਆ। ਦੇਖੋ ਜੀ ਮੈਂ ਜ਼ਿੰਦਗੀ ਨੂੰ ਪਤਾ ਕੀ ਕੀਤਾ ਹੋਇਆ। ਦੇਖੋ ਇਹ ਮੇਰੀ ਲਾਈਫ ਦਾ ਇੱਕ ਲੈਸਨ ਹੈ। ਲੈਲਾ ਤੇਰੇ ਲਈ ਵਧੀਆ ਹੋਏਗਾ। ਲੋਕ ਮੇਰੇ ਕੋਲ ਸਲਾਹਾਂ ਲੈਂਦੇ, ਲੋਕ ਮੇਰੇ ਕੋਲ ਪੁੱਛਦੇ ਰਹੇ। ਹਾਂ ਤਾਇਆ ਉਹ ਮੇਰੀ ਜੀਵਨੀ ਜਾਣਨਾ ਚਾਹੁੰਦੇ ਨੇ। ਕਹਿੰਦੇ ਨੇ ਕਿ ਡਾਕਟਰ ਸਾਹਿਬ ਹੋ ਤੁਸੀਂ, ਦੱਸੋ ਜ਼ਿੰਦਗੀ ਜੀਂਦੇ ਮਾਇਨੇ ਕੀ ਨੇ? ਕੀ ਨੇ ਆ ਕੇ ਦੱਸ ਦੇਣਾ। ਪਹਿਲਾਂ ਗਾਣਾ ਲਾਓ। ਆਉਂਦੇ ਹੀ ਗਾਣਾ ਤਾਇਆ। ਚਲੋ ਫਿਰ ਸੁਣ ਲਓ। ਗੱਲ ਏਦਾਂ ਹੈਗੀ ਹੈ ਕਿ ਦੇਖੋ ਹਰ ਟਾਈਮ 'ਚ ਟਾਈਮ ਟੇਬਲ ਬਣਾ ਕੇ ਹਰ ਕੰਮ ਕਰੋ ਤਾਇਆ। ਹੈ ਹਾਂ ਤਾਇਆ ਹੁਣ ਦੇ ਸਮਝਾਉਣੀ ਕਿਹੜੀ ਦੇਣ ਲੱਗਿਆ ਸੀ? ਦੇਖ ਬਈ ਗੱਲ ਏਦਾਂ ਹੈਗੀ ਹੈ ਕਿ ਨਾ ਦੇਖੋ ਹਰ ਇੱਕ ਜ਼ਿੰਦਗੀ ਦੇ ਹਰ ਇੱਕ ਪਹਿਲੂ ਨੂੰ ਆਇਆ ਤੂੰ ਕੀਤਾ ਵਧੀਆ ਲੱਗਾ ਮੈਨੂੰ। ਮਤਲਬ ਕਿ ਨਾ ਟਾਈਮ ਟੇਬਲ ਬਣਾਓ। ਓਕੇ ਆਸ਼ਕੀ ਦੇ ਟਾਈਮ ਤੇ ਆਸ਼ਕੀ ਕਰੋ, ਮੁਹੱਬਤ ਦੇ ਟਾਈਮ ਤੇ ਮੁਹੱਬਤ ਕਰੋ। ਇਹ ਦੋਵਾਂ 'ਚ ਫਰਕ ਕੀ ਸੀ? ਫਰਕ ਹੈ। ਕੀ ਫਰਕ ਹੈ? ਆਸ਼ਕੀ ਹੁੰਦੀ ਭੂੰਡ ਆਸ਼ਕੀ, ਜਿਹਦੇ ਵਿੱਚ ਤੁਸੀਂ ਸਹਿਣਤਾ ਮਾਰਦੇ ਹੋ, ਮਨਾਉਣ ਦੀ ਕੋਸ਼ਿਸ਼ ਕਰਦੇ ਹੋ। ਮੁਹੱਬਤ ਜਿਹੜੀ ਹੈਗੀ ਮੰਨਣ ਤੋਂ ਬਾਅਦ ਦਾ ਅਗਲਾ ਪ੍ਰੋਸੈਸ ਹੈ। ਭੂੰਡ ਆਸ਼ਕੀ ਕਦੇ ਨਹੀਂ ਕਰਨੀ ਚਾਹੀਦੀ, ਕਿਉਂਕਿ ਜਦੋਂ ਲੋਕ ਭੂੰਡ ਉਤਾਰਨ ਤੇ ਆਉਂਦੇ ਆ ਨਾ ਤੁਹਾਡਾ ਆਸ਼ਕੀ ਵਾਲਾ, ਤੇ ਫਿਰ ਪੈਂਦੀਆਂ ਬਹੁਤ। ਤੇ ਫਿਰ ਭੂੰਡ ਡੰਡ ਵੀ ਬਾੜ ਦਿੰਦਾ ਹੁੰਦਾ ਹੈ। ਇਹ ਵੀ ਗੱਲ ਹੈਗੀ ਨਾ। ਹੁਣ ਸੁਣੋ, ਹੁਣ ਭਗਤੀ ਦੇ ਟਾਈਮ ਤੇ ਭਗਤੀ ਕਰੋ, ਹੈ ਨਾ। ਰੋਟੀ ਖਾਂਦੇ ਜਾਂਦੇ ਰੋਟੀ ਖਾਂਦੇ ਹੋ ਨਾ ਬਸ, ਤੇ ਪੋਟੀ ਦੇ ਟਾਈਮ ਤੇ ਪੋਟੀ ਜਾਂਦੇ ਹੋ। ਆਪ ਉਦਾਹਰਨ ਦੇਣੀ ਜ਼ਰੂਰੀ ਸੀ। ਦੇਖੋ ਜੀ ਜ਼ਿੰਦਗੀ ਦਾ ਸਰਕਲ ਹੈਗਾ, ਗੱਲ ਕਰਨੀ ਜ਼ਰੂਰੀ ਹੈ। ਸੋ ਹਰ ਚੀਜ਼ ਦਾ ਇੱਕ ਸਮਾਂ ਹੁੰਦਾ, ਉਹਨੂੰ ਕਰਨਾ ਚਾਹੀਦਾ। ਮੈਂ ਹੁਣ ਭਗਤ ਵੀ ਹੈਗਾ ਵਾਂ, ਮੈਂ ਇੱਕ ਆਸ਼ਿਕ ਵੀ ਹੈਗਾ ਵਾਂ, ਮੇਰੀ ਇੱਕ ਮਸ਼ੂਕ ਵੀ ਹੈਗੀ ਹੈ। ਆਹੋ ਇੱਕ ਅੱਜ ਕੱਲ ਇੱਕ ਹੀ ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਬਾਕੀ ਗੱਲਾਂ ਦੀਆਂ ਗੱਲਾਂ ਆ ਜਿਹੜਾ ਸੋਚ ਸਮਝ ਕੇ ਜੇ ਆ ਕਰਕੇ ਸ਼ਕੀਰਾ ਦਾ ਨਾਂ ਲਿਆ ਨਾ, ਪੱਕਾ ਇਹਦੇ 'ਚ ਕੋਈ ਝੋਲ ਹੈ। ਨਹੀਂ ਪਤਾ ਚੱਕਰ ਕੀ, ਪੱਕਾ ਤੂੰ ਨਾ ਭੁੱਲ ਗਿਆ ਸੀ, ਤੈਨੂੰ ਆਪਣੀ ਦੂਸਰੀ ਸਹੇਲੀ ਦਾ ਨਾਂ ਯਾਦ ਆ ਰਿਹਾ। ਝੋਲ ਨਹੀਂ ਹੈਗਾ ਕਿ ਮੈਂ ਨਾ ਚੈੱਕ ਕਰ ਰਿਹਾ ਸੀ ਕਿ ਮੈਂ ਕਿਹਨੂੰ ਕਨਫਰਮ ਕੀਤਾ। What do you mean confirm ਕੀਤਾ? ਮਤਲਬ ਕਿ ਮੇਰੇ ਮਗਰ ਤੇ ਬਹੁਤ ਸਾਰੀਆਂ ਨੇ ਕਿ ਸੱਚਾ ਪਿਆਰ ਤੁਹਾਡੇ ਕੋਲ ਚਾਹੀਦਾ, ਸੱਚਾ ਪਿਆਰ ਚਾਹੀਦਾ, ਪਰ ਅੱਗੋਂ ਮੈਨੂੰ ਸੱਚਾ ਪਿਆਰ ਨਹੀਂ ਮਿਲਦਾ। ਮੈਂ ਪਿਆਰ ਸੱਚਾ ਕਰਦਾ, ਮੈਨੂੰ ਕੋਈ ਸੱਚਾ ਪਿਆਰ ਨਹੀਂ ਕਰਦਾ। ਓ ਸੱਚਾ ਪਿਆਰ ਮੈਂ ਤਾਂ ਸੁਣਿਆ ਸਿਆਣੇ ਕਹਿੰਦੇ ਇੱਕ ਵਾਰ ਹੁੰਦਾ ਆ, ਵਾਰ-ਵਾਰ ਜਿਹੜਾ ਹੋ ਰਿਹਾ। ਨਹੀਂ ਦੇਖੋ ਜੀ ਸੱਚਾ ਪਿਆਰ, ਮੈਂ ਸਿੱਧੀ ਜੀ ਗੱਲ ਕਹਾਂ, ਮੇਰੀ ਸੁਣੋ ਗੱਲ, ਹੈ ਨਾ। ਇਹ ਕੋਈ ਇਹ ਨਹੀਂ ਹੈਗਾ ਕਿ ਪੋਜੀਸ਼ਨ ਨਹੀਂ ਹੈਗੀ ਕਿ ਪੇਪਰ 'ਚੋਂ ਫਸਟ ਆ ਗਏ। ਇਹ ਕਦੇ ਕਦੋਂ ਕਦੇ ਵੀ ਹੋ ਸਕਦਾ, ਏਦਾਂ ਦੀ ਕੋਈ ਗੱਲ ਨਹੀਂ ਹੁੰਦੀ। ਦੇਖੋ ਜੀ ਜਦੋਂ ਤੁਹਾਨੂੰ ਕੋਈ ਮਿਲਦਾ ਹੈਗਾ ਏਦਾਂ ਦਾ ਜਿਹਨਾਂ ਤੁਹਾਡੇ ਗੁਣ ਮਿਲ ਜਾਣ,
ਤੁਹਾਡੀਆਂ ਗੱਲਾਂ ਮਿਲ ਜਾਣ, ਕੰਪੈਟੀਬਿਲਿਟੀ ਆ ਜਾਏ, ਹੈ ਨਾ, ਫਿਰ ਉਹ ਸੱਚਾ ਪਿਆਰ ਹੀ ਹੈ। ਅੱਜ ਤੂੰ ਇੰਨੀਆਂ ਸਿਆਣੀਆਂ ਗੱਲਾਂ ਕਰ ਰਿਹਾ ਨਾ, ਮੈਨੂੰ ਲੱਗ ਹੀ ਨਹੀਂ ਰਿਹਾ ਮੈਂ ਤਾਏ ਨਾਲ ਬੈਠੀ ਹਾਂ। भाई देखो जी, मोहब्बत कभी मैंने की तो नहीं थी, किसी की निगाहों से पी तो नहीं थी, मगर ये अचानक हुआ क्या हो, तू आंखों में समाये, तू धड़कन को चुराए, कहीं दीवाना हो जाऊं ना तेरा। ਅੱਛਾ, ਮੈਨੂੰ ਲੱਗਿਆ ਕਹਿ ਰਹੇ ਹੋ ਕਹੀਂ ਦੀਵਾ ਨਾ ਹੋ ਜਾऊं ਤੇਰਾ। ਦੀਵਾ ਬੰਦਾ ਵਿਆਹ ਤੋਂ ਬਾਅਦ ਬਣਦਾ, ਜਿਵੇਂ ਤੇ ਤਾਈ ਨੇ ਮੈਨੂੰ ਬਣਾਤਾ। ਦੀਵਾ ਬਣਾ ਕੇ ਮੇਰੀ ਹੀ ਬੱਤੀ ਜਿਹੜੀ ਹੈਗੀ ਉਹ ਬਾਲ ਦਿੰਦੀ ਹੈ। ਮੁੜ ਕੇ ਬਬਕ ਹੁੰਦਾ ਨਾ ਇੱਥੇ ਹੈਗਾ ਸੀ। ਓਹੋ ਸੁਰ ਉਸ ਹਿਸਾਬ ਨਾਲ ਹੀ ਲੱਗਦਾ, ਭਾਵੇਂ ਮੈਂ ਨਾ ਗਾਣ ਵਕਤ ਮਿਊਜ਼ਿਕ ਨਹੀਂ ਵਜਾਉਂਦਾ। ਫਿਰ ਕਦੋਂ ਵਜਾਉਂਦਾ? ਦੱਸ ਕਿਉਂ ਨਹੀਂ ਵਜਾਉਂਦਾ? ਕਿਉਂ ਨਹੀਂ ਵਜਾਉਂਦਾ? ਮੈਂ ਡਿਸਟਰਬ ਹੁੰਨਾ, ਮੇਰੀ ਇਕਾਗਰਤਾ ਭੰਗ ਹੋ ਜਾਂਦੀ ਹੈ। ਬਿਨਾਂ ਮਿਊਜ਼ਿਕ ਤੋਂ ਵੀ ਕੋਈ ਗਾਣਾ ਹੁੰਦਾ? ਮੈਂ ਗਾ ਲੈਣਾ, ਮੈਂ ਮੂੰਹ ਨਾਲ ਮਿਊਜ਼ਿਕ ਬਣਾ ਲੈਣਾ। ਬਣਾ ਹੈ ਬਣਾ। ਜਿਵੇਂ ਫੋਰ ਐਗਜ਼ਾਮਪਲ ਮੈਂ ਨਿਕਲਾ ਗੱਡੀ ਲੈ ਕੇ, ਇਹਨੂੰ ਵਾਜੇ ਚ ਵਜਾਣਾ ਹੋਏ, ਇਹ ਜਿਹੜਾ ਮੈਂ ਐਂਚ ਇਹ ਕੀਤਾ, ਇਹ ਨਾ ਇੱਕ ਅਲੱਗ ਤੋਂ ਬਜ਼ੁਰਗ ਬੰਦਾ ਖੜਾ ਕੀਤਾ ਹੁੰਦਾ, ਉਹਦੇ ਕੋਲ ਐਡਾ ਵੱਡਾ ਵਾਜਾ ਬਾਅਦ ਉਹ ਬੰਦੇ ਦੀ ਸਿਹਤ, ਤੈਨੂੰ ਮੈਂ ਦੱਸਦਾ ਵਾਂ, ਉਹ ਬੰਦੇ ਦੀ ਸਿਹਤ ਹੁੰਦੀ ਹੈ ਦੇਸ਼ ਦੀ ਤਰੱਕੀ ਵਰਗੀ, ਠੀਕ ਹੈ। ਤੇ ਉਹ ਬੰਦੇ ਨੇ ਮਤਲਬ ਰੋਜ਼ ਦੇ 2 ਬੰਡਲ ਬੀੜੀਆਂ ਪੀਣੀਆਂ ਹੁੰਦੀਆਂ ਨੇ, ਬੀੜੀਆਂ ਪੀ ਕੇ ਫੇਫੜੇ ਸਾਰੇ ਹੁੰਦੇ। ਇਹ ਗੱਲ ਹੈ, ਜੋ ਮਰਜੀ ਕਹਿ ਲੈ, ਜੋ ਮਰਜੀ ਦੇਸ਼ ਦੇ ਹਾਲਾਤ ਹੈ, ਪਰ ਇਸ ਦੇਸ਼ ਦਾ ਉਧਾਰ ਮੋਦੀ ਜੀ ਹੀ ਕਰ ਸਕਦੇ ਆ। ਵੱਡੀ ਮੀਨਤਾ ਕਿੱਧਰ ਨੂੰ ਤੁਰ ਪਿਆ? ਬਿਲਕੁਲ ਮੈਂ ਗੱਲ ਕਰ ਰਿਹਾ ਇੰਡੀਆ ਦੀ। ਇੰਡੀਆ ਦੇ ਵਿੱਚ ਇੰਪਲੋਇਮੈਂਟ ਮੋਦੀ ਜੀ ਲੈ ਕੇ ਆ ਸਕਦੇ ਆ। ਹੁਣ ਤੱਕ ਤਾਂ ਆਈ ਨਹੀਂ। ਇੰਡੀਆ ਦੇ ਵਿੱਚ ਗਰੀਬੀ ਮੋਦੀ ਜੀ ਮਿਟਾ ਸਕਦੇ ਆ। ਹੁਣ ਤੱਕ ਤਾਂ ਮਿਟੀ ਨਹੀਂ। ਇੰਡੀਆ ਦੇ ਵਿੱਚ ਖੁਸ਼ਹਾਲੀ ਮੋਦੀ ਜੀ ਲੈ ਕੇ ਆ ਸਕਦੇ ਆ। ਮੈਂ ਕਹਿੰਦਾ ਜੋ ਅੱਛਾ ਦੇਖ, ਇੱਕ ਸਰਵ ਪੱਖੀ ਵਿਕਾਸ ਵਾਸਤੇ ਕੀ ਚਾਹੀਦਾ ਦੱਸ ਮੈਨੂੰ। ਤਾਇਆ ਇੱਕ ਮਿੰਟ ਮੇਰੀ ਗੱਲ ਤੂੰ ਮੈਨੂੰ ਜਵਾਬ ਦੇ, ਜੋ ਪੁੱਛਿਆ ਤੈਨੂੰ ਮੈਂ ਅੱਗੋਂ ਜਵਾਬ ਦਊਂਗਾ। ਸਰਵਪੱਖੀ ਵਿਕਾਸ ਦੇ ਲਈ ਤਾਇਆ ਸਭ ਤੋਂ ਪਹਿਲਾਂ ਤਾਂ ਜਿਹੜੇ ਗਰੀਬ ਲੋਕ ਨੇ, ਜਿਹੜੇ ਵਿਚਾਰੇ ਬਿਲੋ ਦ ਪਾਵਰਟੀ ਲਾਈਨ ਆ, ਉਹਨਾਂ ਦੇ ਬਾਰੇ ਚ ਕੁਝ ਸੋਚਣਾ ਪੈਂਦਾ ਹੈ। ਉਹ ਮੋਦੀ ਜੀ ਸੋਚਣਗੇ। ਹੋਰ ਉਸ ਤੋਂ ਇਲਾਵਾ ਫਿਰ ਜਿਹੜੇ ਪੜ੍ਹੇ ਲਿਖੇ ਲੋਕ ਨੇ, ਉਹਨਾਂ ਨੂੰ ਕਿਵੇਂ ਸਹੀ ਥਾਂ ਦੇ ਉੱਪਰ ਸੈੱਟ ਕਰਨਾ, ਉਹਦੇ ਬਾਰੇ ਉਹ ਵੀ ਕਰਨਗੇ ਮੋਦੀ ਜੀ ਅੱਗੇ। ਚੰਗੀਆਂ ਸਿਹਤ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ, ਕੋਈ ਵੀ ਬੰਦਾ ਭੁੱਖਾ ਨਾ ਸੋਵੇ, ਇਹਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੁਝ ਮੋਦੀ ਜੀ ਹੀ ਕਰ ਸਕਦੇ ਆ। ਪੁੱਛ ਕਿੱਦਾਂ? ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ, ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਲਓ ਜੀ ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਮੋਦੀ ਜੀ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ। ਮਤਲਬ ਕਹਿ ਲੋ ਕਿ ਮੋਦੀ ਜੀ ਨੇ ਸਾਨੂੰ, ਵੇਖੋ ਤੁਹਾਨੂੰ ਕਿਤੇ ਪਤਾ ਸੀਗਾ ਕਿ ਵਾਸ਼ ਬੇਸਿਨ ਤੇ ਵੀ ਖੜੇ ਹੋ ਕੇ ਅੰਬ ਖਾਦੇ ਜਾ ਸਕਦੇ ਆ। ਵਾਸ਼ ਬੇਸਿਨ ਤੇ ਅੰਬ ਕੌਣ ਖਾਂਦਾ ਹੈ? ਨਾ ਮੋਦੀ ਜੀ ਖਾਂਦੇ ਰਹੇ। ਤੂੰ ਕਿਤੇ ਵੇਖ ਲਿਆ? ਅਕਸ਼ੇ ਕੁਮਾਰ ਨੇ ਇੰਟਰਵਿਊ ਨਹੀਂ ਕੀਤੀ ਸੀਗੀ, ਉਹਨੇ ਦੱਸਿਆ ਸੀਗਾ ਕਿ ਮੈਂ ਮਤਲਬ ਏਡਾ ਟੱਪ ਉਹਨਾਂ ਨੂੰ ਸ਼ਹਿਦ ਦੀ ਕੁੱਪੀ ਬੜੇ ਪਸੰਦ ਨੇ। ਅੱਛਾ, ਹੈ ਨਾ। ਹੁਣ ਵੇਖੋ ਕਿ ਅੰਬ ਦੀਆਂ ਕਿਸਮਾਂ ਮੋਦੀ ਜੀ ਨੇ ਕਿਵੇਂ ਦੱਸੀਆਂ ਨੇ। ਹੁਣ ਜਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਅੰਬ ਦੇ ਬਾਰੇ ਗੱਲ ਕਰ ਰਿਹਾ, ਉੱਥੋਂ ਹੀ ਜਾ ਕੇ ਮੈਂ ਗੱਲ ਮੰਨੀ ਕਿ ਵਾਕਈ ਅੰਬ ਫਲਾਂ ਦਾ ਰਾਜਾ ਹੁੰਦਾ। ਮੈਂ ਨਹੀਂ ਸੀ ਮੰਨਦਾ, ਪਹਿਲਾਂ ਮੈਂ ਲੀਚੀ ਮੰਨਦਾ ਹੁੰਦਾ ਸੀ, ਕਿਉਂਕਿ ਚਿੱਟੇ ਰੰਗ ਦੀ ਹੁੰਦੀ ਹੈ। ਹਰ ਚਿੱਟੀ ਚੀਜ਼ ਸੋਨਾ ਨਹੀਂ ਹੁੰਦੀ, ਉਹਨੇ ਪੀਲਾ ਕਹਿੰਦੇ ਹੁੰਦੇ। ਓ ਸੌਰੀ, ਹਰ ਪੀਲੀ ਚੀਜ਼ ਸੋਨਾ ਨਹੀਂ ਹੁੰਦੀ, ਹੈ ਨਾ। ਤੇ ਜਦੋਂ ਮੋਦੀ ਜੀ ਨੇ ਗੱਲ ਕੀਤੀ ਅੰਬ ਦੇ ਬਾਰੇ, ਮੈਂ ਮੰਨ ਗਿਆ। ਅੱਛਾ, ਮੇਰੇ ਕਿਉਂ ਕੰਨ ਖਾ ਰਿਹਾ? ਇਸ ਤੋਂ ਭਗਤਾਂ ਦੀ ਗੋਲੀ ਖਾਧੀ ਹੈ ਕਿ ਅੰਬ ਫਲਾਂ ਦਾ ਰਾਜਾ ਹੈਗਾ। ਹੁਣ ਮੋਦੀ ਜੀ ਨੇ ਦੱਸਿਆ ਮੈਨੂੰ ਕਿ ਸਾਡਾ ਰਾਸ਼ਟਰ ਪਕਸ਼ੀ ਮੋਰ ਹੈ। ਪਹਿਲਾਂ ਮੈਂ ਨਹੀਂ ਸੀ ਮੰਨਦਾ, ਪਰ ਜਦੋਂ ਮੋਰ ਨੂੰ ਸਤਨਾਜਾ ਪਾਇਆ ਉਹਨਾਂ ਨੇ ਤੇ ਮੋਰ ਨੇ ਖੰਭ ਖੋਲ ਕੇ ਦਿਖਾਈ, ਨਾਲ ਹੀ ਬੰਦ ਕਰ ਲਏ, ਕਿਉਂਕਿ ਮੋਰ ਨੂੰ ਯਾਦ ਆ ਗਿਆ। ਗੁਰੂ ਰੰਧਾਵਾ ਦੇ ਗਾਣੇ ਦੀ ਗੱਲ ਕਰਾਂ ਨਾ, ਨੱਚਣ ਨੂੰ ਬਹੁਤ ਵਧੀਆ ਨੇ, ਪਰ these are bit confusing also। ਉਹ ਕਿਵੇਂ? ਮੈਂ ਦੱਸਦਾ ਹਾਂ, ਜਿਵੇਂ ਕਿ ਗਾਣਾ ਸੀਗਾ ਮੁੰਡਾ ਡਾਊਨਟਾਊਨ ਲਾਉਂਦਾ ਗੇੜੀਆਂ, ਹੈ ਨਾ। ਮੁੰਡਾ ਡਾਊਨਟਾਊਨ ਗੱਲ ਉਦੋਂ ਸ਼ੁਰੂ ਹੋਈ ਹੈ। ਮੈਂ ਕਿਹਾ ਜੀ ਵਾਹ, ਇੰਟਰਨੈਸ਼ਨਲ ਗਾਣਾ। ਫਿਰ ਹੌਲੀ ਮੁੰਡਾ ਧਾਰੀਵਾਲ ਲਾਉਂਦਾ ਗੇੜੀਆਂ, ਗੁਰਦਾਸਪੁਰ ਲਾਉਂਦਾ ਗੇੜੀਆਂ, ਹੈ ਨਾ, ਪੰਜਾਬ ਵਿੱਚ ਲਾਉਂਦਾ ਗੇੜੀਆਂ। ਮੈਨੂੰ ਸਮਝ ਨਹੀਂ ਆ ਪਾਈ ਕਿ ਇਹ ਪਨਬਸ ਦੀ ਗੱਲ ਹੋ ਰਹੀ ਹੈ ਕਿ ਇੰਡੀਅਨ 에ਅਰਲਾਈਨਸ ਦੀ ਗੱਲ ਹੋ ਰਹੀ ਹੈ। ਮਤਲਬ ਕਿ ਡਾਊਨਟਾਊਨ ਦੀ ਗੱਲ ਹੋਈ ਹੈ ਤੇ ਉੱਥੋਂ ਦੇ ਧਾਰੀਵਾਲ ਵਾਲੀ ਇੱਕ ਸਾਈਡ ਨੂੰ ਮਾਰੇ ਜਹਾਜ਼ ਆਇਆ ਹੋਏਗਾ, ਉਹ ਤੋਂ ਲੋਕਲ ਗੇੜੀ ਹੋ ਗਈ ਹੈ। ਮਤਲਬ ਕਿ ਇੰਡੋ ਕੈਨੇਡੀਅਨ ਹੈ ਕਿ ਬਾਦਲਾਂ ਦੀ ਬੱਸ ਹੈ, ਮੈਨੂੰ ਸਮਝ ਨਹੀਂ ਆਇਆ।
ਚੱਲ ਕੋਈ ਗੱਲ ਨਹੀਂ ਤਾਇਆ, ਦੇਖ ਮੋਸਟਲੀ ਕਈ ਗਾਣੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੀ ਜੇਕਰ ਉਹਦੀ ਸਮਝ ਦੇ ਵਿੱਚ ਪੈ ਜਾਓ, ਜੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਲਓ, ਬੰਦੇ ਨੂੰ ਨਹੀਂ ਪਤਾ ਲੱਗਦਾ ਕੀ ਹੈ ਬਹੁਤ ਸਾਰੇ ਗਾਣੇ ਨੇ, ਬਹੁਤ ਸਾਰੇ ਗਾਣੇ ਨੇ। ਮੈਂ ਕਿੰਨਾ ਪਿਆਵਾਂ ਕਿ ਆ ਹੋਰ ਕਿਹੜੇ ਕਿਹੜੇ ਸਿੰਗਰ ਨੇ, ਤੂੰ ਨਾਮ ਲੈ, ਮੈਂ ਤੈਨੂੰ ਗਾਣੇ ਗਿਣਾਉਂਦਾ। ਕਿੰਨੇ ਸਾਰੇ ਨੇ ਤਾਇਆ, ਇੱਕ ਨਾਂ ਲੈ ਕਿਸੇ ਗਾਇਕ ਦਾ। ਹਾੜੀ ਸੰਧੂ ਹੈ ਨਾ। ਤੁਸੀਂ ਜਿੱਦਾਂ ਕਹਿਣਾ ਜੀ ਲੈਣਾ, ਤੂੰ ਜਿੱਦਾਂ ਕਹਿਣਾ ਮਰ ਲੈਣਾ ਹੈ, ਜਿਵੇਂ ਕਰੋ ਤਾਂ ਇਸ਼ਾਰਾ ਆਪਾਂ ਉਦਾਂ ਹੀ ਕਰ, ਜਿੱਦਾਂ ਕਿਹਾ ਜੀ ਲਾਂਗੇ ਉਦਾਂ ਹੀ ਮਰ ਲਾਂਗੇ। ਪੰਜਾਬ ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਅੱਛਾ ਹੁਣ ਮਤਲਬ ਕਿ ਨਾ ਇਹ ਟ੍ਰੈਂਡ ਹੀ ਚੇਂਜ ਕਰੀ ਜਾ ਰਹੇ ਹੋ। ਹਰੀ ਸਿੰਘ ਦਾ ਗਾਣਾ ਨਹੀਂ ਹੈਗਾ ਸੀਗਾ, ਮੇਰੀ ਮੰਮੀ ਜਨੀ ਤੇਰੇ ਵਾਸਤੇ ਅੱਜ ਸੋਹਣੀ ਰੈੱਡ ਚੂੜਾ ਲੈ ਲਿਆ। ਮੰਮੀ ਨੇ ਕਿੱਦਾਂ ਲੈ ਲਿਆ? ਸਾਡੇ ਮਾਮਾ ਲੈ ਕੇ ਆਂਦਾ। ਆਹੋ ਤਾਇਆ, ਤੇਰਾ ਵੀ ਕੱਲ ਨੂੰ ਵਿਆਹ ਹੋਣਾ, ਮਾਮਾ ਹੀ ਲੈ ਕੇ ਆਊਗਾ, ਮੰਮੀ ਥੋੜੀ ਲੈ ਕੇ ਆਊਗੀ। ਨਾ ਨਾ ਦੇਖੋ ਜੀ, ਉੱਤੇ ਭੈਣ ਸ਼ੇਰਾ ਲੈ ਕੇ ਆਂਦੀ ਹੈ, ਮਾਮਾ ਲੈ ਕੇ ਆਉਂਦਾ ਚੂੜਾ। ਇਹ ਕਿਹੜਾ ਚੂੜਾ ਮਤਲਬ ਹੈ ਨਾ, ਰੈੱਡ ਚੂੜਾ ਲੈ ਲੈ, ਚੂੜਾ ਰੈੱਡ ਹੀ ਹੁੰਦਾ, ਹੋਰ ਕਿਹੜਾ ਹੁੰਦਾ? ਨਹੀਂ ਅੱਜ ਕੱਲ ਤਾਂ ਕਈ ਕਲਰਸ ਦਾ ਹੁੰਦਾ ਤਾਇਆ। ਮੈਂ ਕਿੰਨਾ ਪਿਆਵਾਂ, ਪਹਿਲਾਂ ਦੋ ਹੁੰਦੇ ਸੀਗੇ। ਪਹਿਲਾਂ ਹੁੰਦਾ ਸੀ ਰੈੱਡ ਕਲਰ ਦਾ, ਜਿਹੜੇ ਖੱਤਰੀਏ ਰੋੜੇ ਹੁੰਦੇ ਸੀਗੇ ਚਿੱਟੇ ਰੰਗ ਦਾ ਚੂੜਾ ਪਾਉਂਦੇ ਸੀ, ਹੈ ਨਾ। ਹੁਣ ਤੇ ਮੈਂ ਕਹਿੰਦਾ ਪਿੰਕ ਕਲਰ ਦਾ ਵੀ ਆ ਗਿਆ, ਔਰੇਂਜ ਵੀ ਆ ਗਿਆ, ਨੋਟਾਂ ਵਰਗਾ ਹੋ ਗਿਆ ਇਹ ਚੂੜਾ। ਮਤਲਬ ਕਿ ਨਾ ਦੇਖੋ ਨਾ, ਜਿਹੜਾ ਰਸ਼ ਹੈਗਾ ਨਾ, ਰਸ਼ ਉਹ ਖਤਮ ਹੁੰਦਾ ਜਾ ਰਿਹਾ। ਕੀ ਖਤਮ ਹੁੰਦਾ ਜਾ ਰਿਹਾ? ਰਸ You mean to say ਵੀ ਮਜ਼ਾ ਖਤਮ ਹੁੰਦਾ ਜਾ ਰਿਹਾ ਨੇ, ਲੋਕ ਆਪਣੀ ਸੰਸਕ੍ਰਿਤੀ ਭੁੱਲਦੇ ਜਾ ਰਹੇ। ਯਾਰ ਮੇਰਾ ਤਿਤਲੀਆਂ ਵਰਗਾ ਨਾ ਬੰਦਾ ਪੁੱਛੇ 120 ਕਿਲੋ ਵੇਟ ਉਹਦਾ, ਤਿਤਲੀ ਕਿੱਥੋਂ ਹੋਇਆ? ਤਾਇਆ ਪਰ ਮੈਨੂੰ ਇੱਕ ਗੱਲ ਦੱਸ, ਹੁਣ ਜੋ ਤਿਤਲੀ ਕਿਹਾ ਉਹਨਾਂ ਨੇ, ਮੁੰਡਾ ਤਿਤਲਾ ਹੁੰਦਾ, ਤਿਤਲੀ ਕਿੱਦਾਂ ਹੋ ਗਿਆ? ਜਾਂ ਤੇ ਮੁੰਡਾ ਜਾਂ ਫਿਰ ਕੁੜੀ ਹੈ, ਤੁਸੀਂ ਤੇ ਪਤਾ ਕਿ ਆਪ ਹੀ ਸ਼ੱਕ ਪਵਾਤਾ। ਤਾਇਆ ਪਰ ਮੈਨੂੰ ਇੱਕ ਗੱਲ ਦੱਸ, ਇਹ ਗਾਣਾ ਤੇਰੇ ਤੇ ਤਾਂ ਨਹੀਂ ਲਿਖਿਆ ਕਿਤੇ? ਨਹੀਂ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਮੈਂ ਉਹ ਸਾਡਾ ਤਿਤਲੀਆਂ ਵਰਗਾ। ਪਰ ਇਹਦੇ ਵਿੱਚ ਟਵਿਸਟ ਵੀ ਹੈਗਾ। ਉਹ ਕੀ? ਮੈਂ ਉਹ ਤਿਤਲੀਆਂ ਜਿਹਦੇ ਅੱਗੇ ਫੁੱਲ ਆ ਪਾਉਂਦੇ ਨੇ ਕਿ ਸਾਡੇ ਉੱਤੇ ਆ ਕੇ ਬਹਿ ਜਾ। ਤਾਇਆ ਝੂਠ ਨਹੀਂ, ਤੂੰ ਰਹਿਣ ਦੇ, ਮੇਰੀ ਫੈਨ ਫੋਲੋਇੰਗ। ਪਲੀਜ਼ ਤਾਇਆ ਪਲੀਜ਼, ਨੋ ਝੂਠ। ਮੈਨੂੰ ਪਤਾ ਕਦੀ ਗਵਾਂਢਣਾ ਦੇ ਘਰ ਦੇ ਮੂਹਰੇ ਜਾ ਕੇ ਆਪ ਖੜ ਜਾਣਾ ਤੂੰ, ਕਦੀ ਜੈਕਲੀਨ ਦਾ ਫੋਨ ਨੰਬਰ ਆਪ ਲੱਭ ਲੈਣਾ ਤੂੰ। ਤਾਇਆ ਨੋ ਦਿਸ ਇਜ਼ ਨਾਟ ਡਨ। ਹੈ ਨਾ ਮੰਟਾਨਾ ਨਾ ਮੇਰੇ ਵਾਸਤੇ ਜਾਨ ਦੇਣ ਨੂੰ। ਵਾਟ ਡੂ ਯੂ ਮੀਨ ਹੈ ਨਾ ਮੰਟਾਨਾ? ਨਾ ਮੰਟਾਨਾ ਨਹੀਂ ਪਤਾ ਹੈ ਪਰ ਕੀ ਤਾਇਆ? ਕੁਝ ਵੀ ਨਹੀਂ। ਕੀ ਐਕਸਪਲੇਨ ਮੀ? ਮੈਂ ਨਹੀਂ ਕਰਨਾ। ਨਹੀਂ ਵਾਟ ਹੈ ਆਈ ਹੈਵ ਮੰਟਾਨਾ। ਹੈ ਨਾ ਮੰਟਾਨਾ, ਹਾਂ ਕਿੰਨੀ ਪਿਆਰੀ ਹੈ ਨਾ, ਉਹ ਮਰਦੀ ਹੈ ਮੇਰੇ ਤੇ। ਅੱਛਾ ਹੈ, ਹੁਣ ਮੈਨੂੰ ਪਿਆਰੀ ਨਹੀਂ ਲੱਗ ਰਹੀ। ਉਹ ਕਿਉਂ? ਕਿਉਂਕਿ ਉਹ ਤੇਰੇ ਤੇ ਮਾਰਦੀ ਹੈ। ਬਈ ਇੰਨੀਆਂ ਗੱਲਾਂ ਕੀਤੀਆਂ ਨੇ, ਹੁਣ ਆਪਣੀ ਤਾਰੀਫ ਮੈਂ ਕੀ ਕਰਾਂ? ਮੈਂ ਤਾਰੀਫ ਆਪਣੀ ਤਾਂ ਨਹੀਂ ਕਰਦਾ ਕਿ ਜ਼ਿਆਦਾ ਹੋ ਜਾਂਦਾ। ਚਲੋ ਪਰ ਮੈਂ ਕੀ ਹੀ ਤਾਰੀਫ ਕਰਾਂ? ਹੋਰ ਦੱਸ ਕਿੰਨੀਆਂ ਤਾਰੀਫਾਂ ਚਾਹੀਦੀਆਂ ਤੈਨੂੰ? ਤੂੰ ਫਿਲਹਾਲ ਤਾਰੀਫਾਂ ਮੇਰੀਆਂ ਕੱਲ ਕਰ ਲਿਓ। ਹੁਣ ਚੱਲੀਏ ਆਪਾਂ, ਕੁਝ ਖਾਸ ਕੰਮ ਕਰਨੇ ਹੈਗੇ, ਕਰ ਲੈਨੇ ਆ। ਤੇ ਬਾਕੀ ਨਾ ਇੱਕ ਸਿਆਣੀ ਗੱਲ ਸੁਣ ਲਓ ਮੇਰੀ ਜਾਂਦੇ ਜਾਂਦੇ। ਕਹਿੰਦੇ ਨੇ ਕੰਮ ਕਿੰਨਾ ਵੀ ਵੱਡਾ ਔਖਾ ਹੋਵੇ, ਇੰਨਾ ਉੱਚੀ ਸਾਹ ਨਾ ਲਿਆ ਕਰ, ਵੱਡੀਆਂ ਅੰਤੜੀ ਚ ਨੁਕਸ ਪੈਂਦਾ। ਨਹੀਂ ਪੈਂਦਾ, ਮੈਂ ਕਢਵਾਈਆਂ ਨੇ। ਠੀਕ ਹੈ, ਕੰਮ ਕਿੰਨਾ ਵੀ ਔਖਾ ਹੋਵੇ, ਤੁਹਾਡੇ ਦ੍ਰਿੜ ਸੰਕਲਪ ਦੇ ਅੱਗੇ ਉਹ ਛੋਟਾ ਪੈ ਜਾਂਦਾ। ਹਾਏ ਸਦਕੇ ਜਾਵਾਂ ਤਾਇਆ ਤੇਰੇ ਦ੍ਰਿੜ ਸੰਕਲਪ ਦੇ। ਬਸ ਇਸੇ ਸੰਕਲਪ ਦੇ ਚੱਕਰ ਚ ਮੇਰੀਆਂ ਸਹੇਲੀਆਂ ਬਣ ਗਈਆਂ ਨੇ। ਹਾਂ, ਮੱਲਿਕਾ ਨੂੰ ਮਨਾਣਾ ਸੌਖਾ ਪਿਆ। ਉਹ ਚੱਲ ਚਲੀਏ ਤਾਇਆ, ਚਲੋ ਮਿਲਦੇ ਕੱਲ।